ਜਿਵੇਂ ਮਲਕ ਹੋਰਾਂ ਦਾ ਮਰਡਰ ਹੁੰਦਾ ਹੈ, ਕੱਲ੍ਹ ਦਾ ਅਸੀਂ ਵਾਕਿਆ ਦੇਖਦੇ ਹਾਂ, ਕਿਸ ਲੈਵਲ ਦੀ ਟਾਰਗੇਟਡ ਕਿਲਿੰਗ ਹੈ ਪ੍ਰੋਫੈਸ਼ਨਲ। ਮੌਕੇ ਦੇ ਉੱਤੇ ਤਾਂ ਫੜਿਆ ਕਿਸੇ ਨੇ ਕੀ ਜਾਣਾ ਹੈ, ਈਵਨ ਕੁਛ ਬਲਾਕ ਜਾ ਕੇ ਦੂਰ ਉਹ ਕਾਰ ਨੂੰ ਹੀ ਡਿਸਟਰੋਏ ਕਰ ਦਿੱਤਾ ਜਾਂਦਾ ਹੈ, ਜਿਸ ਦੇ ਵਿੱਚ ਉਹ ਕਿਲਰ 1 ਜਾਂ 2 ਜਿੰਨੇ ਜੋ ਵੀ ਹੋਏਗਾ ਉਹਨਾਂ ਦਾ ਉਹ ਆਏ ਜੀ, ਤਾਂ ਕਿ ਕੋਈ ਫੋਰੈਂਸਿਕ ਐਵੀਡੈਂਸ, ਉਹ ਭਾਵੇਂ ਤੁਹਾਡੇ ਕੱਪੜਿਆਂ ਨਾਲ ਹੁੰਦਾ ਹੈ, ਤੁਹਾਡੀ ਕਿਸੇ ਉਹਨਾਂ ਨੇ ਛੱਡਿਆ ਨਹੀਂ ਹੈ ਪਾਰਟ। ਇਸ ਲੈਵਲ ਦਾ ਬੰਦਾ ਜਿਹਨੂੰ ਇੰਨਾ ਲੰਬਾ ਟਰਾਇਲ, ਪਬਲਿਕ ਟਰਾਇਲ ਜਾਂ ਮੀਡੀਆ ਟਰਾਇਲ ਚੱਲਿਆ ਹੋਏ, ਉਹਨੂੰ ਖਾਲਿਸਤਾਨ ਦਾ ਪ੍ਰੋਟੈਗੋਨਿਸਟ ਕਹਿ ਕੇ, ਖਾਲਿਸਤਾਨੀ ਲੀਡਰ ਕਹਿ ਕੇ, ਤੁਸੀਂ ਸਾਰਾ ਮੀਡੀਆ ਕੱਢ ਕੇ ਦੇਖ ਲਓ ਉਸ ਪੀਰੀਅਡ ਦਾ, ਆਲ ਆਫ ਏ ਸਡਨ ਉਹ ਇੰਡੀਅਨ ਗਵਰਨਮੈਂਟ ਦਾ ਡਾਰਲਿੰਗ ਬਣ ਜਾਂਦਾ ਹੈ। ਉਹ ਸਿੱਖਾਂ ਨੂੰ ਅਪੀਲ ਕਰਦਾ ਹੈ ਕਿ ਬਈ ਐਵੇਂ ਮੋਦੀ ਦਾ ਵਿਰੋਧ ਨਾ ਕਰੋ, ਇਹ ਤਾਂ ਸਿੱਖਾਂ ਦੇ ਬਹੁਤ ਹੱਕ 'ਚ ਹੈ। ਕੈਨੇਡੀਅਨ ਏਜੰਸੀਆਂ ਨੂੰ, ਕਿਉਂਕਿ ਜਿਹੜੀ ਫੇਲਿਅਰ ਸੀ ਗਵਰਨਮੈਂਟ ਦੀ, ਉਹਨਾਂ ਦੀ ਏਜੰਸੀਆਂ ਦੀ, RCMP ਦੀ ਬਾਅਦ ਦੇ ਵਿੱਚ, ਔਰ ਸੀਸਸ ਦੀ, ਔਰ ਉਸ ਸਭ ਦੇ ਚਲਦਿਆਂ ਈਵਨ ਕੈਨੇਡੀਅਨ ਏਜੰਸੀਆਂ ਨੇ ਜਦੋਂ ਟਰਾਇਲ ਦੇ ਵਿੱਚ ਕੇਸ ਗਿਆ, ਇੰਨੀ ਵੱਡੀ ਟ੍ਰੈਜਡੀ ਵਾਪਰਦੀ ਹੈ, ਉਹ ਵੀ ਆਪਣੇ ਸਿਰ ਦੇ ਉੱਤੇ ਬਲੇਮ ਨਹੀਂ ਸੀ ਲੈਣਾ ਚਾਹੁੰਦੇ। ਆਡੀਓ ਟੇਪਸ ਡਿਸਟਰੋਏ ਕਰਨ ਦੀ ਗੱਲ ਕਰਦੇ ਜਿਹੜੀ ਕੋਰਟ ਰੈਕਡ 'ਚ ਹੈ ਕਿ ਕਿਵੇਂ ਉਹਨਾਂ ਨੇ ਕੀਤਾ। ਜੇ ਉਹ ਫੈਕਟ ਸਾਹਮਣੇ ਲਿਆਂਦੇ ਫਿਰ ਇੰਡੀਅਨ ਏਜੰਸੀਆਂ ਦਾ ਰੋਲ, ਔਰ ਫਿਰ ਇਹ ਇੰਟਰਨੈਸ਼ਨਲ ਇਨਵੈਸਟੀਗੇਸ਼ਨ ਵੱਲ ਜਾ ਸਕਦਾ ਸੀ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਡਾਕਟਰ ਸਾਹਿਬ, ਜਿਵੇਂ ਤੁਸੀਂ ਇਹ ਸਾਰੇ ਪਾਰਟ ਦੀ ਗੱਲ ਕੀਤੀ ਹੈ, ਇਹਦੇ ਵਿੱਚ ਏਅਰ ਇੰਡੀਆ ਦੀ ਜਿਹੜੀ ਟ੍ਰੈਜਡੀ ਸੀਗੀ ਇਹ 1985 ਦੀ, ਇਹਨੂੰ ਤੁਸੀਂ ਸੈਂਟਰ ਆਫ ਫੋਕਸ ਰੱਖਿਆ, ਪਰ ਇਹਦੇ ਵਿੱਚ ਮਤਲਬ ਠੀਕ ਹੈ, ਸੁਪਰੀਮ ਕੋਰਟ ਵੱਲੋਂ, ਕੈਨੇਡਾ ਦੀ ਸੁਪਰੀਮ ਕੋਰਟ ਨੇ ਬਰੀ ਕਰ ਦਿੱਤੇ ਇਹਦੇ ਆਪਣੇ ਰਿਪੁਦਮਨ ਸਿੰਘ ਮਲਿਕ ਹੋਰਾਂ ਨੂੰ, ਇਹ ਕਹਿ ਕੇ ਕਿ ਜੀ ਸਬੂਤਾਂ ਦੀ ਘਾਟ ਹੈ। ਬਟ ਸਟਿਲ ਜਦੋਂ ਕੋਰਟ ਕੇਸ ਚੱਲਦਾ, ਉਹਦੇ 'ਚ ਇੰਪੋਰਟੈਂਟ ਹੁੰਦਾ ਜਿਹੜੇ ਆਰਗੂਮੈਂਟਸ ਹੁੰਦੇ ਨੇ ਜਾਂ ਜਿਹੜੇ ਸਬੂਤ ਏਜੰਸੀਆਂ ਵੱਲੋਂ ਦਿੱਤੇ ਵੀ ਗਏ, ਉਹਨਾਂ 'ਚ ਬਹੁਤ ਗੱਲਾਂ ਮੀਡੀਆ ਦੇ ਵਿੱਚ ਜਾਂ ਅਦਰਵਾਈਜ਼ ਗੱਲਾਂ ਆਉਂਦੀਆਂ ਨੇ ਕੇਸ ਦੇ ਵਿੱਚ ਕਿ ਗੱਲ ਹੈ ਕੀ ਐਗਜ਼ੈਕਟਲੀ। ਸੋ ਇਹ ਸਮਝਣਾ, ਮੈਂ ਸਮਝਦਾ ਜ਼ਰੂਰੀ ਹੈ, ਕੇਸ ਦੀਆਂ ਡੀਟੇਲਸ ਕੀ ਸੀਗੀਆਂ, ਬਾਅਦ ਦੇ ਵਿੱਚ ਜੋ ਸਾਹਮਣੇ ਆਇਆ ਉਹਦੇ ਵਿੱਚ ਕੀ ਸੀ, ਤਾਂ ਕਿ ਇਹ ਇੱਕ ਹੁਣ ਸਵਾਲ ਹੈਗਾ ਵੀ ਜਦੋਂ ਰਿਪੁਦਮਨ ਸਿੰਘ ਮਲਿਕ ਹੋਰਾਂ ਦਾ ਨਾਮ ਆਉਂਦਾ ਵੀ ਮਤਲਬ ਉਹਨਾਂ ਦਾ ਇੱਕ ਧਾਰਮਿਕ ਪੱਖ ਆਪਣੀ ਥਾਂ ਦੇ ਉੱਤੇ ਹੈ, ਦੂਜਾ ਪੱਖ ਇਹ ਹੈ ਵੀ ਉਹਨਾਂ ਦਾ ਰੋਲ ਕੀ ਸੀਗਾ ਇਹ ਸਾਰੇ ਪਾਰਟ ਦੇ ਵਿੱਚ, ਵਰਤੇ ਗਏ ਡੈਲੀਬਰੇਟਲੀ ਸੀ, ਕੀ ਪਾਰਟ ਸੀ, ਕਿਸ ਹਿਸਾਬ ਨਾਲ ਸੀ, ਤੇ ਏਜੰਸੀਆਂ ਦਾ ਉਹਦੇ ਵਿੱਚ ਇਹਨਾਂ ਨੂੰ ਲੂਪ ਦੇ ਵਿੱਚ ਲੈਣ ਦਾ ਪਾਰਟ ਕੀ ਸੀਗਾ। ਤੇ ਫਿਰ ਅੱਜ ਜਿਹੜੀ ਹੁਣ ਇਹ ਘਟਨਾ ਵਾਪਰੀ ਹੈ ਜਦੋਂ ਉਹਨਾਂ ਦਾ ਕਤਲ ਕੀਤਾ ਜਾਂਦਾ ਹੈ, ਕੀ ਇਹਦੇ ਤੋਂ ਵੀ ਵੱਡਾ ਸਵਾਲ ਹੈ ਵੀ ਕੀ ਇਸ ਘਟਨਾਕ੍ਰਮ ਨੂੰ ਉਸ ਬੋਂਬਿੰਗ ਦੇ ਨਾਲ ਜਾਂ ਉਹਨਾਂ ਦੇ ਰੋਲ ਦੇ ਨਾਲ ਜੋੜਿਆ ਜਾ ਸਕਦਾ ਹੈ? ਕੀ ਇਹਨਾਂ ਨੂੰ, ਇਸ ਪਾਰਟ ਨੂੰ ਏਜੰਸੀਆਂ ਦੇ ਨਾਲ ਜੋੜਿਆ ਜਾ ਸਕਦਾ? ਦੇਖੋ, ਪਹਿਲੀ ਗੱਲ, ਕਿਉਂਕਿ ਅਸੀਂ ਸਿੱਖ ਨੁਕਤਾ ਨਿਗਾਹ ਤੋਂ ਇਹ ਸਾਰੇ ਇਸ਼ੂ ਨੂੰ ਡਿਸਕਸ ਕਰ ਰਹੇ ਹਾਂ, ਇਸ ਲਈ ਸਾਡੇ ਸਾਹਮਣੇ ਜਦੋਂ ਅਸੀਂ ਦੇਖਦੇ ਹਾਂ ਕਿ ਭਾਈ ਇਹਦੇ ਪਿੱਛੇ ਭਾਰਤੀ ਏਜੰਸੀਆਂ ਦਾ ਕੀ ਰੋਲ ਹੋ ਸਕਦਾ ਹੈ ਜਾਂ ਕੀ ਰੋਲ ਹੋਇਆ ਜਾਂ ਉਹਨਾਂ ਦੀ ਇਨਵੋਲਵਮੈਂਟ ਕਿਉਂ ਹੈ। ਲੇਕਿਨ ਇੱਕ ਗੱਲ ਦਾ ਧਿਆਨ ਰਹੇ ਕਿ ਵੀ ਜਦੋਂ ਅਮਰੀਕਾ ਜਾਂ ਕੈਨੇਡਾ ਦੇ ਵਿੱਚ ਕੇਸ ਚੱਲਦੇ ਨੇ ਅਦਾਲਤਾਂ ਦੇ ਵਿੱਚ, ਉਹਨਾਂ ਦਾ ਜਿਹੜਾ ਫੋਕਸ ਹੁੰਦਾ ਹੈ ਜਾਂ ਮਰਕਜ਼ ਉਹਨਾਂ ਦਾ ਹੁੰਦਾ ਹੈ ਸਾਰੇ ਦਾ, ਉਹ ਉਸ ਕ੍ਰਾਈਮ ਨੂੰ ਕਰਨ ਵਾਲੇ ਕੌਣ ਨੇ ਉਹਨਾਂ ਦੇ ਉੱਤੇ ਫੋਕਸ ਹੁੰਦਾ ਹੈ, ਔਰ ਉਹ ਵਿਦਨ ਹੁੰਦਾ, ਕਿਉਂਕਿ ਜਦੋਂ ਜਿਹੜਾ ਇਹ ਕੇਸ ਹੈ, ਮੈਂ ਸਮਝਦਾ ਵੀ ਇਸ ਦੀਆਂ ਇੰਟਰਨੈਸ਼ਨਲ ਇੰਪਲੀਕੇਸ਼ਨ ਸਨ, ਉਦੋਂ ਵੀ ਸੀ, ਅੱਜ ਵੀ ਨੇ। ਔਰ ਕਿਉਂਕਿ ਕੈਨੇਡਾ ਔਰ ਭਾਰਤ ਦੀ ਰਿਲੇਸ਼ਨਸ਼ਿਪ ਉਸ ਜ਼ਮਾਨੇ 'ਚ ਵੀ ਹੁਣ ਵੀ, ਜੇ ਤੁਸੀਂ ਦੇਖੋ ਕਿ ਜੇ ਜਸਟਿਨ ਟਰੂਡੋ ਨੇ ਥੋੜ੍ਹੇ ਬਹੁਤ ਮੁੱਦਿਆਂ ਦੇ ਉੱਤੇ ਜਿਹੜੀ ਹੈ ਉਹ ਖੁੱਲ੍ਹ ਕੇ ਜਿਹੜੀ ਗੱਲ, ਕਿਉਂਕਿ ਕੈਨੇਡਾ ਹਿਊਮਨ ਰਾਈਟਸ ਦਾ ਚੈਂਪੀਅਨ ਵੀ ਹੈ, ਇਸ ਗੱਲ ਦਾ ਧਿਆਨ ਰਹੇ ਜੀ। ਕੈਨੇਡਾ ਨੇ ਈਵਨ UN ਦੇ ਵਿੱਚ ਵੀ ਜਿਹੜਾ ਕੈਨੇਡਾ ਦਾ ਇਮੇਜ ਹੈ, ਕੈਨੇਡਾ ਕੋਈ ਫੌਜੀ ਤਾਕਤ ਵਜੋਂ ਨਹੀਂ ਜਾਣਿਆ ਜਾਂਦਾ, ਕੋਈ ਨਿਊਕਲੀਅਰ ਪਾਵਰ ਨਹੀਂ ਹੈ, ਉਹ ਅਮਰੀਕਨ ਅੰਬਰੇਲੇ ਥੱਲੇ ਹੀ ਨੇ। ਕੈਨੇਡਾ ਦੀ ਆਪਣੀ ਹੋਂਦ ਜਿਹੜੀ ਹੈ, ਜਾਂ ਕੈਨੇਡਾ ਦਾ ਆਪਣਾ ਚਾਰਟਰ ਆਫ ਰਾਈਟਸ ਦੇ ਥੱਲੇ, ਜਾਂ ਕੈਨੇਡਾ ਦੀ ਕਿਸ ਕਿਸਮ ਦੀ ਲਿਬਰਲ ਡੈਮੋਕ੍ਰੇਸੀ ਹੈ ਕਿ ਉਹਨਾਂ ਨੇ ਈਵਨ 1980 ਔਰ 1995 'ਚ ਕਿਊਬੈਕ ਦੇ ਲੋਕਾਂ ਨੂੰ ਹੱਕ ਦਿੱਤਾ ਹੈ ਕਿ ਵੀ ਉਹ ਰੈਫਰੈਂਡਮ ਰਾਹੀਂ ਡਿਸਾਈਡ ਕਰਨ ਕਿ ਉਹਨਾਂ ਨੇ ਕੈਨੇਡਾ ਦੇ ਨਾਲ ਰਹਿਣਾ ਕਿ ਨਹੀਂ ਰਹਿਣਾ। ਸੋ ਕੈਨੇਡਾ ਦਾ ਇੱਕ ਆਪਣਾ ਇਮੇਜ ਰਿਹਾ, ਔਰ ਕਿਉਂਕਿ ਵਪਾਰਕ ਤੌਰ ਦੇ ਉੱਤੇ ਕੈਨੇਡਾ ਔਰ ਭਾਰਤ ਦੇ ਸਬੰਧ ਜਿਹੜੇ ਨੇ ਉਹ ਚੰਗੇ ਰਹੇ ਹਮੇਸ਼ਾ ਹੀ, ਕਿਉਂਕਿ ਕੈਨੇਡਾ ਨੂੰ ਵੀ ਮਾਰਕੀਟ ਚਾਹੀਦੀ ਹੈ ਤਾਂ ਉਹਨਾਂ ਨੂੰ ਵੀ, ਔਰ ਰਾਦਰ ਇਸ ਗੱਲ ਦਾ ਵੀ ਧਿਆਨ ਰਿਹਾ ਕਿ ਜਦੋਂ 1974 ਦੇ ਵਿੱਚ ਇੰਦਰਾ ਗਾਂਧੀ ਨੇ
ਪਹਿਲਾ ਐਟੋਮਿਕ ਧਮਾਕਾ ਪੋਖਰਾਨ ਦੇ ਵਿੱਚ ਕਰਕੇ ਇੰਡੀਆ ਨੂੰ ਐਟੋਮਿਕ ਪਾਵਰ ਬਣਾਇਆ, ਉਦੋਂ ਕੈਨੇਡਾ ਸਭ ਤੋਂ ਪਹਿਲੇ ਪ੍ਰੋਟੈਸਟ ਕਰਨ ਵਾਲੇ ਮੁਲਕਾਂ 'ਚੋਂ ਸੀ, ਕਿਉਂਕਿ ਇਹਨਾਂ ਨੇ ਜਿਹੜਾ ਵਾਟਰ ਪਲਾਂਟ, ਜਿਹੜਾ ਪਾਣੀ ਇਸਤੇਮਾਲ ਹੁੰਦਾ ਉਹਦੇ ਉਸ ਦੇ ਵਿੱਚ, ਉਹ ਕੈਨੇਡਾ ਦੇ ਨੇ ਫਾਈਨੈਂਸ ਕੀਤਾ ਹੋਇਆ ਸੀ, ਜਿਹਦਾ ਇੱਕ ਪਾਰਟ ਆਫ ਦਾ ਐਗਰੀਮੈਂਟ ਹੁੰਦਾ ਕਿ ਇਹਨੂੰ ਤੁਸੀਂ ਐਟੋਮਿਕ ਔਰ ਦੂਸਰੇ ਲਈ ਇਸਤੇਮਾਲ ਨਹੀਂ ਕਰ ਸਕਦੇ ਉਸ ਪਲਾਂਟ ਨੂੰ। ਸੋ ਇਹਦੇ ਬਾਵਜੂਦ ਅਸੀਂ ਸਮਝਦੇ ਹਾਂ ਵੀ ਇਹ ਨਹੀਂ ਹੋ ਸਕਦਾ ਕਿ ਕੈਨੇਡੀਅਨ ਏਜੰਸੀ ਉਹਦੇ 'ਚ, ਦੇਖੋ ਕਈ ਵਾਰ ਕੀ ਹੁੰਦਾ ਹੈ ਜਦੋਂ ਅਸੀਂ ਏਜੰਸੀਆਂ ਦੀ ਖੇਡ ਦੇਖ ਰਹੇ ਹਾਂ, ਜਿਹੜੀਆਂ ਪਾਵਰਫੁਲ ਏਜੰਸੀਜ਼ ਹੁੰਦੀਆਂ ਨੇ ਜੀ, ਉਹ ਦੂਸਰੇ ਮੁਲਕ ਦੀਆਂ ਏਜੰਸੀਆਂ ਨੂੰ ਡਿਊਪ ਕਰਨ 'ਚ ਕਾਮਯਾਬ ਹੋ ਜਾਂਦੀਆਂ। ਉਹਨਾਂ ਨੂੰ ਇਸ ਕਿਸਮ ਦੀ, ਔਰ ਏਜੰਸੀਆਂ ਆਪਸ ਦੇ ਵਿੱਚ ਇਨਫੋਰਮੇਸ਼ਨ ਸ਼ੇਅਰ ਕਰਦੀਆਂ। ਹੁਣ CIA ਜਾਂ ਕੈਨੇਡਾ ਦੀ ਸੀਸਸ ਜਾਂ ਇੰਡੀਆ ਦੀ ਰॉ ਜਾਂ MI6 ਬ੍ਰਿਟਨ ਦੀ ਜਾਂ ਮੋਸਾਦ, ਇਹ ਸਾਰੀਆਂ ਜਿਹੜੀਆਂ ਨੇ, ਕਿਉਂਕਿ ਹੁਣ ਤਾਂ 9/11 ਤੋਂ ਬਾਅਦ ਸਭ ਕੁਝ ਇੰਟਰਨੈਸ਼ਨਲ ਟੈਰਰਿਜ਼ਮ ਥੱਲੇ ਆ ਗਿਆ, ਹੁਣ ਤਾਂ ਮੱਚ ਮੋਰ, ਹੁਣ ਤਾਂ ਪੈਸੇਂਜਰਸ ਦੀਆਂ ਲਿਸਟ ਵੀ ਸ਼ੇਅਰ ਹੁੰਦੀਆਂ ਨੇ, ਕੌਣ ਕਿੱਥੋਂ ਚੜ੍ਹਿਆ, ਕਿਨੇ ਕਿੱਥੇ ਉਤਰਨੇ। ਲੇਕਿਨ ਉਸ ਜ਼ਮਾਨੇ 'ਚ ਇਵੇਂ ਨਹੀਂ ਸੀ। ਇੰਡੀਆ ਦਾ ਜਿਹੜੀਆਂ ਅਮਰੀਕਾ ਦੇ ਏਜੰਸੀਆਂ ਦੇ ਨਾਲ ਉਸ ਕਿਸਮ ਦਾ ਸੰਬੰਧ ਨਹੀਂ ਸੀ, ਲੇਕਿਨ ਕੈਨੇਡਾ ਦੇ ਨਾਲ ਕਾਫੀ ਇਨ ਸੀ ਉਹ। ਔਰ ਇਹੀ ਕਾਰਨ ਹੈ, ਅਸੀਂ ਸਮਝਦੇ ਹਾਂ ਵੀ ਕੈਨੇਡੀਅਨ ਏਜੰਸੀਆਂ ਨੂੰ, ਕਿਉਂਕਿ ਜਿਹੜੀ ਫੇਲਿਅਰ ਸੀ ਗਵਰਨਮੈਂਟ ਦੀ, ਉਹਨਾਂ ਦੀ ਏਜੰਸੀਆਂ ਦੀ, RCMP ਦੀ ਬਾਅਦ ਦੇ ਵਿੱਚ, ਔਰ ਸੀਸਸ ਦੀ, ਔਰ ਉਸ ਸਭ ਦੇ ਚਲਦਿਆਂ ਈਵਨ ਕੈਨੇਡੀਅਨ ਏਜੰਸੀਆਂ ਨੇ ਜਦੋਂ ਟਰਾਇਲ ਦੇ ਵਿੱਚ ਕੇਸ ਗਿਆ, ਇੰਨੀ ਵੱਡੀ ਟ੍ਰੈਜਡੀ ਵਾਪਰਦੀ ਹੈ, ਉਹ ਵੀ ਆਪਣੇ ਸਿਰ ਦੇ ਉੱਤੇ ਬਲੇਮ ਨਹੀਂ ਸੀ ਲੈਣਾ ਚਾਹੁੰਦੇ। ਇਸ ਲਈ ਜਦੋਂ ਅਸੀਂ ਆਡੀਓ ਟੇਪਸ ਡਿਸਟਰੋਏ ਕਰਨ ਦੀ ਗੱਲ ਕਰਦੇ ਹਾਂ, ਜਿਹੜੀ ਕੋਰਟ ਰੈਕਡ 'ਚ ਹੈ ਕਿ ਕਿਵੇਂ ਉਹਨਾਂ ਨੇ ਕੀਤਾ, ਸੋ ਮੈਂ ਸਮਝਦਾ ਹਾਂ ਵੀ ਉਹਨਾਂ ਨੇ ਆਪਣਾ ਆਪ ਵੀ ਕਵਰ ਕੀਤਾ। ਤੇ ਜੇ ਉਹ ਫੈਕਟ ਸਾਹਮਣੇ ਲਿਆਂਦੇ, ਫਿਰ ਇੰਡੀਅਨ ਏਜੰਸੀਆਂ ਦਾ ਰੋਲ, ਔਰ ਫਿਰ ਇਹ ਇੰਟਰਨੈਸ਼ਨਲ ਇਨਵੈਸਟੀਗੇਸ਼ਨ ਵੱਲ ਜਾ ਸਕਦਾ ਸੀ। ਪਰ ਕਿਉਂਕਿ ਕੈਨੇਡੀਅਨ ਏਜੰਸੀਆਂ ਵੀ ਡੈਮੇਜ ਕੰਟਰੋਲ ਕਰ ਰਹੀਆਂ ਸੀ ਆਪਣੀ ਗਵਰਨਮੈਂਟ ਦੇ ਬਿਹਾਫ ਤੇ, ਇਸ ਲਈ ਚਿਹਰੇ ਕਿਹੜੇ ਸਾਹਮਣੇ ਸੀ, ਟਿਕਟਾਂ ਕਿਹਨੇ ਖਰੀਦੀਆਂ, ਅਸੈਂਬਲ ਕਿਹਨੇ ਕੀਤਾ ਹੋ ਸਕਦਾ ਹੈ, ਫਲਾਣਾ। ਜੇ ਤੁਸੀਂ ਸਾਰਾ ਇਹ ਦੇਖੋ ਕਿ, ਔਰ ਮੈਨੂੰ ਇਹ ਲੱਗਦਾ ਹੈ ਵੀ ਜਿਹੜੇ ਬ੍ਰਿਟਿਸ਼ ਕੋਲੰਬੀਆ ਦੇ ਜੱਜ ਨੇ ਐਕਵਿਟ ਕੀਤਾ ਇਹਨਾਂ ਦੋਨਾਂ ਨੂੰ, ਅਜੈਬ ਸਿੰਘ ਬਾਗੜੀ ਔਰ ਰਿਪਦਮਨ ਸਿੰਘ ਮਲਕ ਨੂੰ, ਉਹ ਕਿਤੇ ਨਾ, ਹਾਲਾਂਕਿ ਇਹ ਨਹੀਂ ਹੈ ਕਿ ਸਰਕਮਸਟੈਂਸ਼ੀਅਲ ਐਵੀਡੈਂਸ ਬਹੁਤ ਸਾਰੀ ਪੁਆਇੰਟ ਆਊਟ ਕਰਦੀ ਸੀ ਇਹਨਾਂ ਵੱਲ, ਪਰ ਮੈਨੂੰ ਇਹ ਲੱਗਦਾ ਹੈ ਕਿ ਉਹਦੀ ਸਿਕਸ ਸੈਂਸ ਨੇ, ਜਾਂ ਜਿਹੜੀ ਉਹਦੀ ਇੱਕ ਜਜਮੈਂਟਲ ਸੈਂਸ ਸੀ, ਉਹਨੇ ਇਹ ਦੇਖਿਆ ਵੀ ਇਹ ਮੂਰਖ ਕਿਸਮ ਦੇ ਐਮੋਸ਼ਨਲ ਸਟੂਪਿਡ ਜਿਹੜੇ ਨੇ ਇਹ ਇਸਤੇਮਾਲ ਹੋਏ ਨੇ ਕਿਤੇ। ਔਰ ਜਿਹੜਾ ਐਕਵਿਟ ਹੋਣ ਦੇ ਪਿੱਛੇ ਸਰਟਨਲੀ ਇੱਕ ਪਾਵਰਫੁਲ ਰੀਜ਼ਨ ਹੋਏਗਾ। ਇੱਕ ਤਾਂ ਕੋਈ ਵੀ ਡਾਇਰੈਕਟ ਐਵੀਡੈਂਸ ਤਾਂ ਹੈ ਹੀ, ਔਰ ਜਦੋਂ ਏਜੰਸੀਆਂ ਇੱਕ ਇੰਨੀ ਸਮਾਰਟਨੈਸ ਨਾਲ ਕੰਮ ਕਰਦੀਆਂ ਕਿ ਵੀ ਉਹਨਾਂ ਨੇ ਐਵੀਡੈਂਸ ਤਾਂ ਛੱਡੀ ਨਹੀਂ ਹੈ। ਹੁਣ ਜਿਵੇਂ ਮਲਕ ਔਰਾਂ ਦਾ ਮਰਡਰ ਹੁੰਦਾ, ਕੱਲ੍ਹ ਦਾ ਅਸੀਂ ਵਾਕਿਆ ਦੇਖਦੇ ਹਾਂ, ਕਿਸ ਲੈਵਲ ਦੀ ਟਾਰਗੇਟਡ ਕਿਲਿੰਗ ਹੈ, ਪ੍ਰੋਫੈਸ਼ਨਲ ਜੀ, ਕਿ ਵੀ ਮੌਕੇ ਦੇ ਉੱਤੇ ਤਾਂ ਫੜਿਆ ਕਿਸੇ ਨੇ ਕੀ ਜਾਣਾ ਹੈ, ਈਵਨ ਕੁਛ ਬਲਾਕ ਜਾ ਕੇ ਦੂਰ ਉਹ ਕਾਰ ਨੂੰ ਹੀ ਡਿਸਟਰੋਏ ਕਰ ਦਿੱਤਾ ਜਾਂਦਾ ਹੈ, ਜਿਸ ਦੇ ਵਿੱਚ ਉਹ ਕਿਲਰ 1 ਜਾਂ 2 ਜਿੰਨੇ ਜੋ ਵੀ ਹੋਏਗਾ ਉਹਨਾਂ ਦਾ ਉਹ ਆਏ ਜੀ, ਤਾਂ ਕਿ ਕੋਈ ਫੋਰੈਂਸਿਕ ਐਵੀਡੈਂਸ, ਉਹ ਭਾਵੇਂ ਤੁਹਾਡੇ ਕੱਪੜਿਆਂ ਨਾਲ ਹੁੰਦਾ ਹੈ, ਤੁਹਾਡੀ ਕਿਸੇ, ਉਹ ਉਹਨਾਂ ਨੇ ਛੱਡਿਆ ਨਹੀਂ ਹੈ ਪਾਰਟ। ਹੁਣ ਇਸ ਕਿਸਮ ਦੀ ਕਿਲਿੰਗ ਹੀ ਤਾਰਾ ਹੇਅਰ ਦੀ ਵੀ ਹੋਈ, ਜਿਹੜਾ ਇੰਡੋ ਕੈਨੇਡੀਅਨ ਟਾਈਮਸ ਦਾ ਸੀ ਜੀ, ਇਸ ਕਿਸਮ ਦੀ ਤਰਸੇਮ ਸਿੰਘ ਪੁਰੇਵਾਲ ਦੇਸ਼ ਪ੍ਰਦੇਸ਼ ਟਾਈਮ। ਔਰ ਉਹਨਾਂ ਦੇਖੋ, ਅਸੀਂ ਜਦੋਂ ਇਹਨਾਂ ਦੀ ਇਨਵੈਸਟੀਗੇਸ਼ਨ ਦੀ ਗੱਲ ਕਰਦੇ ਹਾਂ, ਬ੍ਰਿਟਿਸ਼ ਸਕਾਟਲੈਂਡ ਯਾਰਡ ਤੋਂ ਲੈ ਕੇ ਕਿਸ ਲੈਵਲ ਦਾ ਉਹਨਾਂ ਦਾ, ਪਰ ਦੇਸ਼ ਪ੍ਰਦੇਸ਼ ਟਾਈਮਸ ਦਾ ਕਿੰਨੇ ਸਾਲ ਬੀਤ ਗਏ ਨੇ, 20 ਤੋਂ ਜ਼ਿਆਦਾ ਸਾਲ, ਕੋਈ ਕਲੂ ਨਹੀਂ ਹੈ। ਤਾਰਾ ਹੇਅਰ ਕੈਨੇਡੀਅਨ, ਚਲੋ ਇਹ ਤਾਂ 85 ਜਦੋਂ ਤੋਂ ਅਸੀਂ ਜੇ ਸੁੱਤੀਆਂ ਸੀ ਏਜੰਸੀਆਂ ਜਾਂ ਦੂਜੀਆਂ, ਪਰ ਇਹ ਤਾਂ ਅਸੀਂ ਬਾਅਦ ਦੇ ਸਾਲਾਂ 'ਚ ਦੇਖਦੇ ਹਾਂ। ਕਿਉਂਕਿ ਇਹ ਜਦੋਂ ਤੁਸੀਂ ਇਸ ਕਿਸਮ ਦਾ ਦੇਖਦੇ ਹੋ, ਹੋਰ ਕਿਹੜੀ ਏਜੰਸੀ ਦਾ ਇੰਟਰਸਟ ਕੈਨੇਡਾ 'ਚ ਸਿੱਖਾਂ ਨੂੰ ਟਾਰਗੇਟ ਕਰਨ 'ਚ ਜਾਂ ਹਿੰਸਾ ਕਰਾਉਣ 'ਚ ਹੋ ਸਕਦਾ ਜੀ? ਹੋਰ ਤਾਂ ਕਿਸੇ ਦਾ ਕੋਈ, ਸਾਡਾ ਸਿੱਖ ਕੌਮ ਦਾ ਕਿਸੇ ਦੇ ਨਾਲ ਕਈ ਐਸੇ ਐਂਗਲ ਹੁੰਦੇ ਨੇ ਕਿ ਮਲਟੀਪਲ ਐਕਟਰ ਹੁੰਦੇ ਨੇ ਕਿਸੇ ਗੇਮ 'ਚ, ਉਹਦੇ 'ਚ ਤੁਸੀਂ ਦੇਖ ਸਕਦੇ ਹੋ। ਸੋ ਇਹਦੇ 'ਚ ਜਿਵੇਂ ਤੁਸੀਂ ਕਿਹਾ ਵੀ ਅਦਾਲਤ ਦੇ ਹਵਾਲੇ ਨਾਲ ਕੋਰਟ ਦੇ ਵਿੱਚ ਕੋਈ ਡਾਇਰੈਕਟ ਐਵੀਡੈਂਸ ਨਹੀਂ ਸੀ ਜਿਹੜਾ ਇਹਨਾਂ ਨੂੰ ਪੁਆਇੰਟ ਆਊਟ ਕਰਦਾ, ਲੇਕਿਨ ਕਿਉਂਕਿ ਸਰਕਮਸਟੈਂਸ਼ੀਅਲ ਦੇ ਵਿੱਚ ਬੱਬਰ ਖਾਲਸਾ ਦਾ ਨਾਂ, ਉਹਨਾਂ ਦੀਆਂ ਸਟੇਟਮੈਂਟਾਂ ਬਿਟਵੀਨ 84 ਐਂਡ 85, ਤਲਵਿੰਦਰ ਸਿੰਘ ਪਰਮਾਰ ਦਾ ਨਾਂ, ਔਰ ਕਿਉਂਕਿ ਇਹਨਾਂ ਦੇ ਨਾਲ ਰਿਪਦਮਨ ਸਿੰਘ ਮਲਕ ਦੀ ਕਲੋਜ਼ ਰਿਲੇਸ਼ਨਸ਼ਿਪ, ਕਿਤੇ ਨਾ ਕਿਤੇ ਜਿਹੜੀ ਫਾਈਨੈਂਸਿੰਗ ਦੀ ਲਾਈਨ ਉਹ ਜੋੜਨ ਦੀ ਕੋਸ਼ਿਸ਼ ਕਰ ਰਹੇ ਸੀ। ਸੋ ਉਸ ਸਭ ਦੇ ਚਲਦਿਆਂ ਜਿਹੜਾ ਕੋਈ ਕਨਵਿੰਸਿੰਗ ਐਵੀਡੈਂਸ ਨਹੀਂ ਸੀ। ਸੋ ਪਹਿਲਾ ਪਾਰਟ ਤਾਂ ਇਹ ਹੈ। ਦੂਸਰਾ, ਜਦੋਂ ਹੁਣ ਇਹਨੂੰ ਇਹਦੇ ਨਾਲ ਜੋੜਿਆ ਜਾ ਰਿਹਾ, ਔਰ ਮੈਂ ਇੱਕ ਗੱਲ
ਭਾਵੇਂ ਹਾਈਂਡਸਾਈਟ ਤੋਂ ਹੀ ਇਹ ਕਹਿਣਾ ਚਾਹੁੰਦਾ ਹੈ ਕਿ ਬੇਸ਼ੱਕ ਇਹਦੇ ਬਾਰੇ ਜਿਹੜਾ ਕੱਲ ਉਹਨਾਂ ਦੀ ਪੁਲਿਸ ਚੀਫ ਜਾਂ ਦੂਜੇ ਨੇ ਵੀ ਬਰੀਫ ਕੀਤਾ, ਉਹਨੇ ਇਹਨੂੰ ਟਾਰਗੇਟਡ ਕਿਲਿੰਗ ਹੀ ਕਿਹਾ। ਸੋ ਜ਼ਾਹਰ ਹੈ ਟਾਰਗੇਟਡ ਕਿਲਿੰਗ ਪ੍ਰੋਫੈਸ਼ਨਲ ਹੀ ਲੋਕ ਕਰਦੇ ਨੇ, ਔਰ ਜਿਹੜੇ ਕਰਵਾਉਣ ਵਾਲੇ ਨੇ ਉਹਨਾਂ ਦਾ ਵੀ ਉਸ ਕਿਸਮ ਦਾ। ਪਰ ਕਿਤੇ ਨਾ ਕਿਤੇ ਇਸ ਗੱਲ ਦਾ ਧਿਆਨ ਰਹੇ ਕਿ 329 ਜੇ ਲੋਕ ਬੇਗੁਨਾਹ ਮਾਰੇ ਜਾਂਦੇ ਨੇ, ਉਹਨਾਂ ਦੇ ਭਰਾ ਭੈਣਾਂ ਰਿਸ਼ਤੇਦਾਰ ਕਿੰਨੇ ਲੋਕ, ਕਿਸੇ ਦਾ ਭਰਾ ਕਿਸੇ ਦਾ ਭੈਣ। ਹੁਣ ਉਹ ਫੈਕਟਰ ਵੀ ਕਿਤੇ ਨਾ ਕਿਤੇ ਹੁਣ ਜਦੋਂ ਇਹਦੀ ਇਨਵੈਸਟੀਗੇਸ਼ਨ ਹੋਏਗੀ ਕਿ ਭਾਈ ਕੀ ਕੋਈ ਇਸ ਕਿਸਮ ਦਾ ਐਂਗਲ ਤਾਂ ਨਹੀਂ ਹੈ ਇਹਦੇ 'ਚ, ਕਿਉਂਕਿ ਜੇ ਤਾਂ ਰਿਪੁਦਮਨ ਸਿੰਘ ਮਲਿਕ ਵਾਪਸ ਆਪਣੀ ਜਿਹੜੀ ਪ੍ਰਾਈਵੇਟ ਲਾਈਫ ਜਾਂ ਦੂਜੀ ਹੈ ਉਹਦੇ 'ਚ ਚਲੇ ਜਾਂਦੇ, ਜਿਵੇਂ ਅਜੈਬ ਸਿੰਘ ਬਾਗੜੀ ਜਾਂ ਉਹਨਾਂ ਨੂੰ ਤੁਸੀਂ ਸਿਆਸੀ ਪਿੜ ਦੇ ਵਿੱਚ ਨਹੀਂ ਦੇਖਦੇ, ਹਾਲਾਂ ਉਸ ਤੋਂ ਪਹਿਲਾਂ ਉਹ ਗੁਰਦੁਆਰਾ ਸਟੇਜਾਂ ਦੂਸਰਿਆਂ ਦੇ ਉੱਤੇ ਉਹਨਾਂ ਦਾ ਰੋਲ ਰਿਹਾ ਆਪਣਾ ਜੀ। ਫਿਰ ਅਸੀਂ ਦੇਖਦੇ ਹਾਂ ਵੀ ਕਿਵੇਂ ਬਲੈਕ ਲਿਸਟ ਦਾ ਖਤਮ ਕਰਨਾ, ਉਹਨਾਂ ਨੂੰ ਸੱਦਣਾ। ਫਿਰ ਉਹਨਾਂ ਦਾ ਇੱਕਦਮ ਜਦੋਂ ਅਸੀਂ ਅੱਜ ਹਿੰਦੂ ਨੈਸ਼ਨਲਿਜ਼ਮ ਦੀ ਗੱਲ ਕਰਦੇ ਹਾਂ, ਹਿੰਦੂਤਵਾ ਨੈਸ਼ਨਲਿਜ਼ਮ ਦੀ, ਔਰ ਮੋਦੀ ਇੱਕ ਪਾਸੇ ਤੋਂ ਨੋਟੋਰੀਅਸ ਕਰੈਕਟਰ ਹੈ, 12 ਸਾਲ 2002 ਤੋਂ 2014 ਤੱਕ ਅਮਰੀਕਾ ਕੈਨੇਡਾ ਨੇ ਵੀਜ਼ਾ ਨਹੀਂ ਸੀ ਦਿੱਤਾ ਜਿਹੜਾ, ਔਰ ਹੁਣ ਜਿਸ ਕਿਸਮ ਦੀਆਂ ਰਿਪੋਰਟਸ ਉਸ ਦਾ ਸਾਰਾ ਜੋ ਕੁਝ ਭਾਰਤ ਦੇ ਵਿੱਚ ਚੱਲ ਰਿਹਾ, ਇਹਦੇ ਚੱਲਦੇ ਆ ਇਸ ਲੈਵਲ ਦਾ ਬੰਦਾ ਜਿਹਨੂੰ ਇੰਨਾ ਲੰਬਾ ਟਰਾਇਲ, ਪਬਲਿਕ ਟਰਾਇਲ ਜਾਂ ਮੀਡੀਆ ਟਰਾਇਲ ਚੱਲਿਆ ਹੋਏ, ਉਹਨੂੰ ਖਾਲਿਸਤਾਨ ਦਾ ਪ੍ਰੋਟੈਗੋਨਿਸਟ ਕਹਿ ਕੇ, ਖਾਲਿਸਤਾਨੀ ਲੀਡਰ ਕਹਿ ਕੇ, ਤੁਸੀਂ ਸਾਰਾ ਮੀਡੀਆ ਕੱਢ ਕੇ ਦੇਖ ਲਓ ਉਸ ਪੀਰੀਅਡ ਦਾ, ਆਲ ਆਫ ਏ ਸਡਨ ਉਹ ਇੰਡੀਅਨ ਗਵਰਨਮੈਂਟ ਦਾ ਡਾਰਲਿੰਗ ਬਣ ਜਾਂਦਾ ਹੈ। ਉਹ ਮਲਟੀਪਲ ਵੀਜ਼ਾ ਜਨਵਰੀ 'ਚ ਇਸ਼ੂ ਕੀਤਾ, ਔਰ ਉਹ ਸਿੱਖਾਂ ਨੂੰ ਅਪੀਲ ਕਰਦਾ ਹੈ ਕਿ ਬਈ ਐਵੇਂ ਮੋਦੀ ਦਾ ਵਿਰੋਧ ਨਾ ਕਰੋ, ਇਹ ਤਾਂ ਸਿੱਖਾਂ ਦੇ ਬਹੁਤ ਹੱਕ 'ਚ ਹੈ। ਉਹੀ ਭਾਰਤ ਦੀ ਸਰਜ਼ਮੀਨ 'ਤੇ ਖਲੋ ਕੇ ਕਹਿੰਦਾ ਹੈ ਕਿ ਭਾਈ ਬਾਹਰ ਕੋਈ ਖਾਲਿਸਤਾਨ ਦੀ ਲਹਿਰ ਨਹੀਂ ਹੈ, ਸਿੱਖ ਤਾਂ ਚਾਹੁੰਦੇ ਹੀ ਨਹੀਂ ਖਾਲਿਸਤਾਨ। ਹੁਣ ਜਦੋਂ ਤੁਸੀਂ ਇਹ ਸਾਰੇ ਐਂਗਲ ਦੇਖਦੇ ਹੋ, ਇਹ ਸਾਰੇ ਨੂੰ ਇਹ ਇੰਨੀ ਸਿੰਪਲ ਨਹੀਂ ਹੈ, ਇਹ ਕੰਪਲੈਕਸ ਇਹ ਸਾਰੀ ਪਿਕਚਰ ਉਭਰਦੀ ਹੈ। ਪਰ ਆਮ ਲੋਕ ਜਿਹੜੇ ਵਿਚਾਰੇ ਕਿਸੇ ਪ੍ਰੋਟੈਸਟ ਗਏ ਹੁੰਦੇ ਨੇ, ਉਹਨਾਂ ਨੂੰ ਤਾਂ ਏਅਰਪੋਰਟ ਤੋਂ ਮੋੜਿਆ ਜਾਂਦਾ। ਆ ਹੁਣ ਭਾਵੇਂ ਬਾਅਦ 'ਚ ਉਹ ਵੀ ਜਾ ਕੇ ਮੋਦੀ ਦੇ ਹਾਜ਼ਰੀ ਲਵਾ ਕੇ ਆਇਆ, ਦਰਸ਼ਨ ਸਿੰਘ ਧਾਲੀਵਾਲ ਸ਼ਿਕਾਗੋ ਵਾਲਾ ਜਿਹੜਾ ਵੱਡਾ ਬਿਗ ਫਿਸ਼ ਹੈ। ਹੁਣ ਕਿਸਾਨ ਅੰਦੋਲਨ ਦੇ ਚੱਲਦੇ ਆ, ਉਹਨੇ ਕੁਛ ਦਿਨ ਕਿਸੇ ਥਾਂ ਤੇ ਉੱਥੇ ਲੰਗਰ ਲਵਾਇਆ ਹੋਏਗਾ, ਸੋ ਉਹ ਏਅਰਪੋਰਟ ਤੋਂ ਦਿੱਲੀ ਬਿਠਾ ਕੇ ਉਹਨੂੰ 3-4 ਘੰਟੇ ਵਾਪਸ ਮੋੜ ਦਿੱਤਾ ਜਾਂਦਾ। ਫਿਰ ਜਦੋਂ ਗੋਡੇ ਟੇਕਦਾ, ਨੱਕ ਰਗੜਦਾ, ਫਿਰ ਜਿਹੜੀ ਮੋਦੀ ਨੂੰ ਓਵਰਸੀਜ਼ ਸਿੱਖਾਂ ਦੀ ਮੀਟਿੰਗ ਦੇ ਨਾਂ ਥੱਲੇ ਉਹਨੂੰ ਪ੍ਰੋਮੀਨੈਂਸ ਦੇ ਨਾਲ ਬਿਠਾਇਆ ਜਾਂਦਾ। ਸੋ ਮਤਲਬ ਇਹ ਹੈ ਵੀ ਜਿਹੜੇ ਲੋਕ ਸੀਨੇਰੀਓ ਤੋਂ ਥੋੜ੍ਹਾ ਬਹੁਤ ਵਾਕਿਫ ਨੇ ਕਿ ਉੱਥੇ ਕੰਮਕਾਰ ਕਿਵੇਂ ਹੈ, ਉਹ ਸਮਝਦੇ ਨੇ ਕਿ ਇਸ ਲੈਵਲ ਦੇ ਹਾਈ ਪ੍ਰੋਫਾਈਲ ਬੰਦੇ ਦੀ ਕਲੀਅਰੈਂਸ ਕਿਸ ਲੈਵਲ 'ਤੇ ਹੋਈ, ਕਿਸ ਲੈਵਲ 'ਤੇ ਪ੍ਰਮੋਸ਼ਨ ਕਰਕੇ ਕਿਹੜੇ ਨਵੇਂ ਰੋਲ ਦੇ ਵਿੱਚ ਫਿੱਟ ਕੀਤਾ ਗਿਆ, ਔਰ ਆਲ ਆਫ ਏ ਸਡਨ ਜਿਹੜਾ ਇਹ ਦੁਖਾਂਤ ਵਾਲੀ ਖਬਰ ਸਾਹਮਣੇ ਆਉਂਦੀ ਹੈ, ਇਹ ਕੀ ਰੀਜ਼ਨ ਬਣਦਾ, ਇਹ ਮੈਂ ਸਮਝਦਾ ਵੀ ਅਸੀਂ ਰਿਲਾਈ ਜੇ ਥੋੜ੍ਹਾ ਬਹੁਤ ਕਰ ਸਕੀਏ ਕਿ ਕੈਨੇਡੀਅਨ ਇਨਵੈਸਟੀਗੇਸ਼ਨ ਜੋ ਕੋਈ ਸਾਹਮਣੇ ਆਏ। ਪਰ ਜਿਸ ਲੈਵਲ ਦੇ ਉੱਤੇ ਮੈਂ ਕਿਹਾ ਕਿ ਡੀਪ ਸਟੇਟ ਦੀਆਂ ਕਾਰਵਾਈਆਂ ਹੁੰਦੀਆਂ ਨੇ, ਜੇ ਪਹਿਲਿਆਂ ਦੇ ਸਬੂਤ ਇਨਕਲੂਡਿੰਗ ਏਅਰ ਇੰਡੀਆ ਦੇ ਰੀਅਲ ਕਲਪਰੇਟ ਜਿਹੜੇ ਨੇ ਉਹਨਾਂ ਨੇ ਸਾਹਮਣੇ ਨਹੀਂ ਲਿਆਂਦਾ ਹੈ, ਔਰ ਉਹ ਬੇਸ਼ੱਕ ਉਹ ਕਹਿ ਰਹੇ ਨੇ ਜੀ ਕੇਸ ਇਜ਼ ਸਟਿਲ ਓਪਨ, ਪਰ ਜਿਉਂ-ਜਿਉਂ ਵਕਤ ਬੀਤਦਾ ਜਾਂਦਾ ਹੈ ਐਵੀਡੈਂਸ ਬੰਦੇ ਚਾਹੀਦਾ ਤਾਂ ਇਹ ਸੀ ਕਿ ਜਿੰਨੇ ਲੋਕ ਉਸ ਵੇਲੇ ਆਟਵਾ, ਟੋਰਾਂਟੋ, ਵੈਨਕੂਵਰ ਕੌਂਸੂਲੇਟਸ ਦੇ ਵਿੱਚ ਹਾਈ ਕਮਿਸ਼ਨ ਸਨ, ਉਹਨਾਂ ਸਾਰਿਆਂ ਦੀ ਜਿਹੜੀ ਹੈ ਡਿਪਲੋਮੈਟਿਕ ਕਮਿਊਨਿਟੀ ਖ਼ਤਮ ਕਰਕੇ ਉਹਨਾਂ ਨੂੰ ਜਿਹੜਾ ਮਜਬੂਰ ਕੀਤਾ ਜਾਂਦਾ ਕਿ ਭਾਈ ਉਹ ਜਿਹੜਾ ਆ ਕੇ ਟੈਸਟੀਫਾਈ ਕਰਨ। ਪਰ ਮੈਂ ਸਮਝਦਾ ਹਾਂ ਵੀ ਇਸ ਮਾਮਲੇ ਦੇ ਵਿੱਚ ਸੱਚ ਨੂੰ ਕਾਫੀ ਡੂੰਘਾ ਦਫਨ ਕਰ ਦਿੱਤਾ ਗਿਆ। ਜੀ ਡਾਕਟਰ ਸਾਹਿਬ, ਇੱਥੇ ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਦੇ ਹਾਂ। ਵਿਊਅਰਸ, ਕਮਰਸ਼ੀਅਲ ਬ੍ਰੇਕ ਤੋਂ ਬਾਅਦ ਦੁਬਾਰਾ ਫਿਰ ਗੱਲਬਾਤ ਇੱਥੋਂ ਕੰਟੀਨਿਊ ਕਰਾਂਗੇ।